ਜਿਹੜੇ ਐਕਸਕਲੂਸਿਵਲੀ ਖਾਲਿਸਤਾਨ ਦੇ ਹੱਕ ਵਿੱਚ ਮੈਂਡੇਟ ਦੇਣ ਲਈ ਆਏ ਨੇ ਇਹ ਮੈਸੇਜ ਦੇ ਰਿਹਾ ਹੈ ਕਿ 4 ਦਹਾਕਿਆਂ ਦਾ ਭਾਰਤੀ ਸਟੇਟ ਦਾ ਜ਼ੁਲਮ ਨਾ ਕੌਮ ਨੂੰ ਦਬਾ ਸਕਿਆ ਹੈ, ਨਾ ਸਾਡੀ ਰਾਜਸੀ ਉਮੰਗਾਂ ਨੂੰ ਕੁਚਲ ਸਕਿਆ ਹੈ। ਅੱਜ ਖਾਲਸਾ ਚੜ੍ਹਦੀ ਕਲਾ ਦੇ ਵਿੱਚ ਵਿਚਰਦੇ ਆ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਬੋਲਾਂ ਤੇ ਅੱਜ ਤੱਕ ਪਹਿਰਾ ਦਿੰਦੀ ਆ ਰਹੀ ਹੈ ਕੌਮ। ਉਸੇ ਸੰਦਰਭ ਦੇ ਵਿੱਚੋਂ ਰੈਫਰੈਂਡਮ 2020 ਨਿਕਲਿਆ ਤੇ ਅੱਜ ਅਸੀਂ ਵੋਟ ਪਾ ਰਹੇ ਹਾਂ ਬੜੇ ਮਾਣ ਨਾਲ, ਬੜੇ ਫਖਰ ਨਾਲ। ਇਹ ਵੀ ਇੱਕ ਸਾਡਾ ਪੇਂਤੜਾ ਹੈ ਆਜ਼ਾਦੀ ਵੱਲ ਨੂੰ ਵੱਧਦੇ ਕਦਮਾਂ ਦਾ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਖੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਲਈ ਰੈਫਰੈਂਡਮ ਵੋਟਾਂ ਪਈਆਂ, ਜਿੱਥੇ ਲਗਭਗ 16,000 ਲੋਕਾਂ ਨੇ ਹਿੱਸਾ ਲਿਆ। 17 ਅਗਸਤ 2025 ਨੂੰ ਰੈਫਰੈਂਡਮ ਦੇ ਇੱਕ ਹੋਰ ਪੜਾਅ ਦੇ ਤੌਰ ਤੇ ਵਾਸ਼ਿੰਗਟਨ ਡੀਸੀ ਦੇ ਨੈਸ਼ਨਲ ਮਾਲ ਵਿੱਚ ਇਹ ਰੈਫਰੈਂਡਮ ਵੋਟਿੰਗ ਹੋਈ। ਦੱਸ ਦਈਏ ਕਿ ਇਸ ਦੇ ਪਹਿਲੇ ਪੜਾਅ ਵਿੱਚ 23 ਮਾਰਚ 2025 ਨੂੰ ਲਾਸ ਏਂਜਲਸ ਵਿੱਚ ਵੋਟਿੰਗ ਹੋਈ ਸੀ, ਜਿਸ ਵਿੱਚ 35,000 ਤੋਂ ਵੱਧ ਸਿੱਖਾਂ ਨੇ ਹਿੱਸਾ ਲਿਆ ਸੀ। 17 ਅਗਸਤ ਨੂੰ ਹੋਈ ਇਸ ਵੋਟਿੰਗ ਦੌਰਾਨ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਲੋਕਤੰਤਰੀ ਢੰਗ ਨਾਲ ਰੈਫਰੈਂਡਮ ਦੀਆਂ ਅਗਲੀਆਂ ਤਰੀਕਾਂ ਦਾ ਵੀ ਐਲਾਨ ਕੀਤਾ ਗਿਆ ਹੈ। ਅਗਲਾ ਖਾਲਿਸਤਾਨ ਰੈਫਰੈਂਡਮ ਹੁਣ ਨਵੰਬਰ ਮਹੀਨੇ ਵਿੱਚ ਓਟਵਾ ਵਿਖੇ ਅਤੇ ਮਾਰਚ ਮਹੀਨੇ ਸਿਆਟਲ ਵਿਖੇ ਹੋਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਯੂਕੇ, ਆਸਟ੍ਰੇਲੀਆ ਤੇ ਇਟਲੀ ਵਰਗੇ ਦੇਸ਼ਾਂ ਵਿੱਚ ਵੀ ਰੈਫਰੈਂਡਮ ਵੋਟਾਂ ਹੋ ਚੁੱਕੀਆਂ ਹਨ। ਅੱਜ ਦੁਨੀਆ ਦੀ ਸੁਪਰ ਪਾਵਰ ਅਮਰੀਕਾ ਦੀ ਕੈਪੀਟਲ ਤੇ ਉਸ ਦਾ ਵੀ ਸਭ ਤੋਂ ਸਟਰੋਂਗ ਨੁਕਤਾ ਵਾਈਟ ਹਾਊਸ, ਉਸ ਦੇ ਬਾਹਰ ਹਜ਼ਾਰਾਂ ਸਿੰਘਾਂ ਸਿੰਘਣੀਆਂ ਦਾ ਇਕੱਠ ਜਿਹੜੇ ਐਕਸਕਲੂਸਿਵਲੀ ਖਾਲਿਸਤਾਨ ਦੇ ਹੱਕ ਵਿੱਚ ਮੈਂਡੇਟ ਦੇਣ ਲਈ ਆਏ ਨੇ ਇਹ ਮੈਸੇਜ ਦੇ ਰਿਹਾ ਹੈ ਕਿ 4 ਦਹਾਕਿਆਂ ਦਾ ਭਾਰਤੀ ਸਟੇਟ ਦਾ ਜ਼ੁਲਮ ਨਾ ਕੌਮ ਨੂੰ ਦਬਾ ਸਕਿਆ ਹੈ, ਨਾ ਸਾਡੀ ਰਾਜਸੀ ਉਮੰਗਾਂ ਨੂੰ ਕੁਚਲ ਸਕਿਆ ਹੈ। ਅੱਜ ਖਾਲਸਾ ਚੜ੍ਹਦੀ ਕਲਾ ਦੇ ਵਿੱਚ ਵਿਚਰਦੇ ਆ, ਖਾਲਿਸਤਾਨ ਦੀ ਮੰਗ ਨੂੰ ਹਾਸਲ ਕਰਨ ਦੇ ਲਈ ਦ੍ਰਿੜ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਭਾਰਤੀ ਹਕੂਮਤ ਜਿਸ ਨੇ 4 ਦਹਾਈਆਂ ਇੱਕ ਤੋਂ ਬਾਅਦ ਇੱਕ ਹਥਿਆਰ ਸਾਮ ਦਾਮ ਦੰਡ ਭੇਦ ਚਾਣਕਿਆ ਨੀਤੀ ਦਾ ਭਾਰਤ ਦੇ ਵਿੱਚ ਵਰਤਿਆ ਹੈ, ਉੱਥੇ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈਂਦੇ ਆ। ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵਾੜ, ਇੰਗਲੈਂਡ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਤੇ ਸਰੀ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਨੂੰ ਸ਼ਹੀਦ ਕੀਤਾ। ਉਹ ਸਮਝਦੇ ਸੀ ਕਿ ਬਾਹਰਲੇ ਸਿੱਖਾਂ ਨੂੰ ਉਹ ਡਰਾ ਲੈਣਗੇ, ਲੇਕਿਨ ਸਿੱਖ ਸੁਭਾਅ ਦੇ ਸ਼ਾਇਦ ਉਹ ਵਾਕਿਫ ਨਹੀਂ ਨੇ, ਆਪਣੇ ਆਪ ਨੂੰ ਬਹੁਤ ਸਿਆਣੇ ਕਹਿੰਦੇ ਨੇ, ਲੇਕਿਨ ਉਹਨਾਂ ਨੂੰ ਇਹ ਸਮਝ ਨਹੀਂ ਹੈ ਕਿ ਇਸ ਕੌਮ ਦੀ ਟ੍ਰੇਨਿੰਗ ਤਾਂ ਇਹ ਹੈ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਅੱਜ ਇਹੀ ਜਜ਼ਬਾ ਖਾਲਿਸਤਾਨ ਦੇ ਰੂਪ ਦੇ ਵਿੱਚ ਸਾਹਮਣੇ ਹੈ। ਔਰ ਮੈਂ ਜਿੱਥੇ ਤੁਹਾਡਾ ਸਭ ਦਾ ਧੰਨਵਾਦ ਕਰਦਾ ਇਸ ਪਲੇਟਫਾਰਮ ਦੇ ਉੱਤੇ, TV 84 ਨੇ 13 ਵਰਿਆਂ ਦੇ ਵਿੱਚ ਖਾਲਿਸਤਾਨ ਦੇ ਸਫ਼ਰ ਨੂੰ ਅੱਗੇ ਲਿਜਾਣ ਦੇ ਵਿੱਚ ਆਪਣਾ ਯੋਗਦਾਨ ਪਾਇਆ। ਸਿੱਖ ਕੌਮ ਲਈ ਅੱਜ ਦਾ ਦਿਨ ਬਹੁਤ ਮਹਾਨ ਹੈ। 15 ਅਗਸਤ ਲੰਘ ਕੇ ਗਿਆ ਤੇ ਜਿੰਦਾ ਜ਼ਮੀਰ ਵਾਲਿਆਂ ਨੇ ਜਿਨ੍ਹਾਂ ਨੇ ਮਹਿਸੂਸ ਕੀਤਾ ਕਿ ਭਾਰਤ ਵਿੱਚ ਸਿੱਖਾਂ ਦੇ ਆਜ਼ਾਦੀ ਤੋਂ ਬਾਅਦ ਜ਼ੁਲਮ ਹੁੰਦਾ ਆ ਰਿਹਾ ਹੈ ਤੇ ਕੰਟੀਨਿਊ ਹੀ ਹੁੰਦਾ ਆ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਹੀਂ ਇਹਨਾਂ ਨੇ ਬਖਸ਼ਿਆ ਸਾਡੇ ਇਸ਼ਟ ਨੂੰ, ਤੇ ਇਹਨਾਂ ਨੇ ਕਿਹੜਾ ਉਹ ਕੰਮ ਹੈ ਜਿਹੜਾ ਨਾ ਕੀਤਾ ਹੋਵੇ ਗੁਲਾਮਾਂ ਵਾਲਾ, ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ। ਉਸ ਦੇ ਵਿੱਚੋਂ ਹੀ ਇਹ ਆਵਾਜ਼ ਉੱਠੀ ਕਿ ਜਦੋਂ ਹਰਮੰਦਰ ਸਾਹਿਬ ਵਿੱਚ ਭਾਰਤੀ ਫੌਜ ਦੇ ਨਾਪਾਕ ਪੈਰ ਪੈ ਜਾਣਗੇ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਤੇ ਭਾਰਤੀ ਫੌਜ ਨੇ ਪੈਰ ਰੱਖੇ ਤੇ ਸਾਡੇ ਯੋਧਿਆਂ ਨੇ ਉਹਨਾਂ ਦਾ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ, ਲੋਹੇ ਦੇ ਚਣੇ ਚਵਾਏ ਫੌਜਾਂ ਨੂੰ ਤੇ ਸ਼ਹੀਦੀਆਂ ਪਾਈਆਂ। ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਬੋਲਾਂ ਤੇ ਅੱਜ ਤੱਕ ਪਹਿਰਾ ਦਿੰਦੀ ਆ ਰਹੀ ਹੈ ਕੌਮ। ਉਸੇ ਸੰਦਰਭ ਦੇ ਵਿੱਚੋਂ ਰੈਫਰੈਂਡਮ 2020 ਨਿਕਲਿਆ ਤੇ ਅੱਜ ਅਸੀਂ ਵੋਟ ਪਾ ਰਹੇ ਹਾਂ ਬੜੇ ਮਾਣ ਨਾਲ, ਬੜੇ ਫਖਰ ਨਾਲ। ਇਹ ਵੀ ਇੱਕ ਸਾਡਾ ਪੇਂਤੜਾ ਹੈ ਆਜ਼ਾਦੀ ਵੱਲ ਨੂੰ ਵੱਧਦੇ ਕਦਮਾਂ ਦਾ। ਤਾਂ ਸੋ ਇਹ ਪੇਂਤੜਾ ਤੇ ਦੂਸਰੇ ਸਾਰੇ ਜਥੇਬੰਦੀਆਂ ਜਿਵੇਂ ਆਪਣੇ ਆਪਣੇ ਰਸਤਿਆਂ ਨਾਲ ਲੱਗਿਆ ਰਿਹਾ, ਅਖੀਰ ਅਸੀਂ ਮੰਜ਼ਿਲ ਤੇ ਇੱਕ ਦਿਨ ਪਹੁੰਚਾਂਗੇ। ਇਹ ਡੁੱਲੇ ਖੂਨ ਦਾ ਵਾਸਤਾ ਤੁਹਾਨੂੰ ਅੱਜ ਵੀ ਜਿਹੜਾ ਘਰ 'ਚ ਬੈਠਾ ਵੋਟ ਪਾਉਣ ਜ਼ਰੂਰ ਪਹੁੰਚੋ। ਇਹ ਇੱਕ ਵੋਟ ਵੀ ਜ਼ਰੀਆ ਹੈ। ਅੱਜ ਵਾਸ਼ਿੰਗਟਨ DC ਦੀ ਧਰਤੀ ਦੇ ਉੱਤੇ
ਖੜੇ ਆ ਜਿੱਥੇ ਚੌਥੇ ਦੌਰ ਦੀਆਂ ਜਿਹੜੀਆਂ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਆ। SFJ ਜਿਹੜੀ ਸਿਕਸ ਫॉर ਜਸਟਿਸ ਜਥੇਬੰਦੀ ਆ, ਦੁਨੀਆ ਭਰ ਦੇ ਵਿੱਚ ਰੈਫਰੈਂਡਮ ਕਰਾ ਰਹੀ ਆ। ਸਰਦਾਰ ਗੁਰਪਤਵੰਤ ਸਿੰਘ ਪੰਨੂ ਵਕੀਲ ਜੋ ਅਟਾਰਨੀ ਲੀਗਲ ਐਡਵਾਈਜ਼ਰ ਆ SFJ ਦੇ, ਉਹਨਾਂ ਦੀ ਕਾਲ ਦੇ ਉੱਤੇ ਪਿਛਲੇ ਕਾਫੀ ਲੰਮਿਆਂ ਸਮਿਆਂ ਤੋਂ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਹੁੰਦੇ ਹੋਏ ਅੱਜ ਅਮਰੀਕਾ ਦੀ ਧਰਤੀ ਜਿਹੜੀ ਦੁਨੀਆ ਦੀ ਰਾਜਧਾਨੀ ਗਿਣਿਆ ਜਾਂਦਾ, ਵਾਸ਼ਿੰਗਟਨ DC ਕੈਪੀਟਲ ਹਿੱਲ ਦੇ ਸਾਹਮਣੇ, ਦੂਜੇ ਪਾਸੇ ਵਾਈਟ ਹਾਊਸ ਵੀ ਸਾਹਮਣੇ ਦਿਖਦਾ ਆ। ਸੋ ਪਾਰਕ ਜਿਹੜਾ ਨੈਸ਼ਨਲ ਪਾਰਕ ਦੇ ਵਿੱਚ ਅੱਜ ਵੋਟਾਂ ਪੈ ਰਹੀਆਂ, ਲਿੰਕਨ ਮੈਮੋਰੀਅਲ ਅੱਗੇ ਆ। ਸੋ ਹਿਸਟੋਰੀਕਲ ਜਿਹੜੀਆਂ ਜਗ੍ਹਾ ਉੱਤੇ ਅੱਜ ਵੋਟਾਂ ਪੈ ਰਹੀਆਂ। ਸੋ ਪਿਛਲੇ ਕਾਫੀ ਸਮਿਆਂ ਤੋਂ ਜਿਹੜਾ ਗੋਦੀ ਮੀਡੀਆ ਔਰ ਜਿਹੜਾ ਪ੍ਰੋ ਇੰਡੀਅਨ ਇਹ ਪ੍ਰਚਾਰ ਕਰਦੇ ਰਹੇ ਆ, ਕੁਛ ਉਹਨਾਂ ਦੇ ਹੱਥ ਟੋਕੇ ਜਿਹੜੇ ਡਾਇਸਪੋਰਾ ਦੇ ਵਿੱਚ ਜਾਂ ਪੰਜਾਬ ਦੀ ਧਰਤੀ ਤੋਂ, ਕਿ ਖਾਲਿਸਤਾਨੀ ਨਿਊਯਾਰਕ ਦੇ ਵਿੱਚ ਵੀ 2-4 ਆ, ਅਲੱਗ-ਅਲੱਗ ਕੰਟਰੀਆਂ ਦੇ ਵਿੱਚ 2-4 ਕੀ ਆ, ਇਹ ਜ਼ਿਆਦਾ ਨਹੀਂ ਹੈਗੇ। ਅੱਜ ਲੰਬੀਆਂ ਲੱਗੀਆਂ ਹੋਈਆਂ ਕਤਾਰਾਂ ਇਹ ਦੱਸ ਰਹੀਆਂ ਕਿ ਕੌਮ ਦਾ ਬੱਚਾ ਖਾਲਿਸਤਾਨ ਚਾਹੁੰਦਾ ਆ। ਇਹ ਖਾਲਿਸਤਾਨ ਬਣ ਕੇ ਰਹਿਣਾ ਆ, ਕਿਉਂਕਿ ਜਿੰਦਾਬਾਦ ਜਿੰਦਾਬਾਦ। ਸੋ ਅੱਜ ਅਸੀਂ ਧੰਨਵਾਦ ਕਰਦੇ ਹਾਂ ਵੀ ਜਿੰਨੀ ਕੌਮ ਅੱਜ ਇਸ ਕੋਸਟ ਦੇ ਵਿੱਚੋਂ ਅਲੱਗ-ਅਲੱਗ ਗੁਰਦੁਆਰੇ ਸਾਹਿਬਾਨਾਂ ਤੋਂ ਬੱਸਾਂ ਪ੍ਰਬੰਧਕ ਕਮੇਟੀਆਂ ਨੇ ਬੁੱਕ ਕੀਤੀਆਂ ਹੋਈਆਂ, ਆਪ ਮੁਹਾਰੇ ਆਪਣੀਆਂ ਵਹੀਕਲਾਂ ਗੱਡੀਆਂ ਦੇ ਵਿੱਚ ਆਈਆਂ। ਸੋ ਐਸੇ ਤਰ੍ਹਾਂ ਕੰਟੀਨਿਊਟੀ ਰੱਖਣੀ ਆ। ਅੱਜ ਵੋਟਾਂ ਪਾ ਕੇ ਅਸੀਂ ਘਰੇ ਨਹੀਂ ਬੈਠ ਜਾਣਾ, ਲਗਾਤਾਰਤਾ ਦੇ ਨਾਲ ਉਦੋਂ ਤੱਕ ਜੂਝਣਾ ਜਦੋਂ ਤੱਕ ਪੰਜਾਬ ਨੂੰ ਭਾਰਤੀ ਕਬਜ਼ੇ ਦੇ ਵਿੱਚੋਂ ਆਜ਼ਾਦ ਨਹੀਂ ਕਰਵਾ ਲੈਂਦੇ। ਖਾਲਿਸਤਾਨ ਖਾਲਿਸਤਾਨ, ਅਕਾਲ ਤਖਤ ਤੋਂ ਆਈ ਆਵਾਜ਼, ਸ਼ਹੀਦੋ ਤੁਹਾਡੀ ਸੋਚ ਤੇ, ਸਿੰਘੋ ਤੁਹਾਡੀ ਸੋਚ ਤੇ, ਭਾਈ ਨਜਰਾ ਤੇਰੀ ਸੋਚ ਤੇ, ਸ਼ਹੀਦੋ ਤੁਹਾਡੀ ਸੋਚ ਤੇ, ਜਥੇਦਾਰ ਜਗਤਾਰ ਸਿੰਘ ਹਵਾਰਿਆ ਤੇਰੀ ਸੋਚ ਤੇ, ਅਕਾਲ ਤਖਤ ਤੋਂ ਆਈ ਆਵਾਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।